परम सत्कारयोग साध संगत जी, वाहिगुरु जी का खालसा, वाहिगुरु जी की फतेह। मैथों पहला मैंबर पार्लीमेंट्स ने तुहाडे सामने अपने विचार रखे। तुहाडे समागम का संबंध और उन्हां दा मजमून थोड़ी जही विथ उत्ते चलिया। ह्यूमन राइट्स की उलंघना हो रही है। मुख समस्या सिखां दी उस दिन तो आरंभ हुई जिस दिन एक ट्रीटी दे अधीन किसे धोखे का शिकार होके ये कौम अपनी सॉवरैनिटी नूं गुआ बैठी। और जिसने भी इसकी सॉवरैनिटी लिए यत्न किया, असां उसनूं समझण दा किसी भी छिन, किसी भी घड़ी, किसी भी दिन कोई यत्न ना किया। जिस शहर विच तुसी आए तुहानूं सब कुछ मिलिया, पर इस शहर विचों जाण वालियां नूं जदों पंजाब गए, उन्हां ने तुहाडा अनुमान लगाया। इतिहासकार लिखते ने कि अंग्रेज ने एक खत लिखिया कि जितनी देर इन्हां सिख सरदारां दे सिर घोड़ियां दियां सुंबां हेठ रोले नहीं जांदे, अंग्रेज सरकार शक्तिशाली रूप विच हिंदुस्तान दी हुक्मरान नहीं बन सकती। चमड़ी बदली, बोली बदली, सोच बदली। 1849 का समा जद 1946 विच बदलिया, उस समय फिर एक खत लिखिया गया। मिस्टर दास ने सरदार पटेल कॉरस्पोंडेंस विच लिखिया है कि जेड़े लोकां नूं तुसीं वाघे दियां हद्दां टपा के लिआए हो, ये जुराइम पेशा लोक ने। एक गल 1849 विच हुई ते दूसरी 1946 विच हुई। सोच नहीं बदली, चमड़ी बदली। पर एक गल सिखां नूं लैके बैठ गई कि सिखां ने अपनी सोच विचों दूषणबाजी नूं कढण दा कदी यतन ना कीता अते अपने कीते गए गलत निर्णयां नूं कदी समझण ते विचारन लई समा ना कढिया। एक बीबी ने नज़म पढ़ी, उन्हें जिक्र किया तुहाडे इतिहास दा। शाह आलम सानी दे समय सिखां ने दिल्ली उत्ते कब्जा किया। सिख सरदारां विच इसे तरह विचारां दा मतभेद रहा जिस तरह तुहानूं आम देश ते देश तो बाहर नजर आउंदा है। समस्या यह सी कि शाह आलम सानी नूं हराउण तो पिछों हिंदुस्तान दे उस थड़े उत्ते जिथे कदे तख्ते ताऊस पिया सी, उस उत्ते मुख रूप विच जथेदार बन के कौन बैठे। जद लड़ाई नूं छुपा लिता गया, जथेदारां ने दरबारे खास विच एक समागम करके निर्णय लिया कि असीं तां केवल गुरधामां दी सेवा करन लई दिल्ली आए सां, इस लई वापस अमृतसर नूं परत रहे हां। इह उन्हां दा एक गलत राजनीतिक फैसला सी।
ਇਤਿਹਾਸਕਾਰ ਲਿਖਦੇ ਨੇ ਕਿ ਦਿੱਲੀ ਨੂੰ ਲੁੱਟਣ ਵਾਲਿਆਂ ਵਿੱਚ ਸਾਡਾ ਵੀ ਜ਼ਿਕਰ ਬੜੀ ਵਾਰ ਆਉਂਦਾ ਹੈ ਕਿ ਅਸੀਂ ਬੜੀ ਵਾਰ ਦਿੱਲੀ ਲੁੱਟੀ। ਪਰ ਜਦ ਦਿੱਲੀ ਉੱਤੇ ਕਬਜ਼ਾ ਹੋਇਆ, ਹਰੀ ਰਾਮ ਗੁਪਤਾ ਲਿਖਦਾ ਹੈ ਕਿ ਜੇ ਵਿਜ਼ਨ ਤੇ ਵਿਜ਼ਡਮ ਸਿੱਖਾਂ ਵਿੱਚ ਹੁੰਦੀ ਤਾਂ ਸਿੱਖ ਸਾਰੀ ਏਸ਼ੀਆ ਦੇ ਹੁਕਮਰਾਨ ਬਣਦੇ। ਪਰ ਦੂਸ਼ਣਬਾਜ਼ੀ ਦੇ ਸੁਭਾਅ ਨੇ ਸਿੱਖਾਂ ਨੂੰ 150 ਸਾਲ ਤੋਂ ਲਗਾਤਾਰ ਉਸੇ ਸਮੱਸਿਆ ਵਿੱਚ ਘੇਰੀ ਰੱਖਿਆ, ਜਿਹੜੀ ਸਮੱਸਿਆ ਦੇ ਸੰਬੰਧ ਵਿੱਚ ਤੁਸੀਂ ਆਪਣੇ ਮਨ ਦੀ ਸੰਤੁਸ਼ਟਤਾ ਲਈ ਕਦੇ ਕਿਸੇ ਦੇਸ਼ ਵਿੱਚ ਇਕੱਠ ਕਰਦੇ ਹੋ ਤੇ ਕਦੇ ਕਿਸੇ ਹੋਰ ਦੇਸ਼ ਵਿੱਚ ਜਾ ਬੈਠਦੇ ਹੋ। ਕੌਮਾਂ ਦੀ ਸੋਚ ਵਿੱਚ ਅੰਤਰ ਦਾ ਅਨੁਮਾਨ ਲਾਓ ਕਿ ਜਦ ਤੁਸੀਂ ਦੇਸ਼ ਛੱਡਿਆ, ਤੁਹਾਡਾ ਨਿਰਣਾ ਸੀ ਕਿ ਦੇਸ਼ ਤੋਂ ਬਾਹਰ ਜਾਈਏ, ਤਨ ਦੇ ਭੰਡਾਰਾਂ ਦੇ ਮਾਲਕ ਬਣ ਜਾਈਏ। ਸਤਿਗੁਰੂ ਨੇ ਤੁਹਾਡੀ ਗੱਲ ਸੁਣੀ ਔਰ ਤੁਸੀਂ ਬੇਪਨਾਹ ਅਮੀਰ ਬਣੇ ਇਸ ਦੇਸ਼ ਵਿੱਚ ਆ ਕੇ। ਪਰ ਆਪਣੇ ਤੇ ਉਸ ਦੇਸ਼ ਦੇ ਲੋਕਾਂ ਦੇ ਸੁਭਾਅ ਵਿੱਚ ਚਲੇ ਆ ਰਹੇ ਫਰਕ ਨੂੰ ਸਮਝਣ ਦਾ ਯਤਨ ਕਰੋ ਕਿ ਜਦ ਇਹ ਲੋਕ ਇਸ ਦੇਸ਼ ਵਿੱਚੋਂ ਸਮੁੰਦਰ ਵਿੱਚ ਠੇਲ ਕੇ ਆਪਣੀਆਂ ਬੇੜਿਆਂ ਨੂੰ ਹਿੰਦੁਸਤਾਨ ਵੱਲ ਗਏ, ਉੱਥੇ ਹਕੀਮ ਬਣ ਕੇ ਗਏ ਪਰ ਹੁਕਮਰਾਨ ਬਣ ਕੇ ਪਰਤੇ। ਇਹ ਅੰਤਰ ਸੀ ਤੁਹਾਡਾ ਤੇ ਇਸ ਦੇਸ਼ ਦੇ ਲੋਕਾਂ ਦਾ ਕਿ ਕਿਸ ਕਿਸਮ ਦੇ ਨਿਰਣੇ ਲੈ ਕੇ ਕੋਈ ਕੌਮ ਕਿਸੇ ਦੇਸ਼ ਉੱਤੇ ਹੁਕਮਰਾਨ ਬਣਦੀ ਹੈ। ਖਾਲਿਸਤਾਨ ਦੀ ਲੜਾਈ, ਸੋਵਰੇਨਿਟੀ ਦੀ ਲੜਾਈ, ਮੁਕੰਮਲ ਆਜ਼ਾਦੀ ਦੀ ਲੜਾਈ, ਵੱਖਰੇ ਘਰ ਦੀ ਲੜਾਈ, ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ 10, 15 ਜਾਂ 20 ਸਾਲ ਪਹਿਲਾਂ ਆਰੰਭ ਕੀਤੀ ਤਾਂ ਇਹ ਤੁਹਾਡੇ ਸਾਰਿਆਂ ਦੀ ਇੱਕ ਬਹੁਤ ਵੱਡੀ ਇਤਿਹਾਸਕ ਭੁੱਲ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਮਤਾ ਨੰਬਰ 18 ਦੇ ਅਧੀਨ ਇੱਕ ਪ੍ਰਸਤਾਵ ਸਰਬਸੰਮਤੀ ਨਾਲ ਪਾਸ ਹੋਇਆ ਕਿ ਸਿੱਖ ਅੰਗਰੇਜ਼ ਪਾਸੋਂ ਮੁਕੰਮਲ ਸੁਤੰਤਰਤਾ ਚਾਹੁੰਦੇ ਨੇ ਤੇ ਦੇਸ਼ ਮੰਗਦੇ ਨੇ। ਜੇ ਹਿੰਦੁਸਤਾਨ ਦੀ ਭਾਰੀ ਬਹੁਗਿਣਤੀ ਨੂੰ ਹਿੰਦੁਸਤਾਨ ਮਿਲਦਾ ਹੈ ਤੇ ਕਈ 100 ਸਾਲ ਰਾਜ ਕਰਨ ਵਾਲੇ ਇਸਲਾਮ ਦੇ ਆਸ਼ਕਾਂ ਨੂੰ ਪਾਕਿਸਤਾਨ ਮਿਲਦਾ ਹੈ ਤੇ ਉਹਨਾਂ ਪੱਗਾਂ ਵਾਲਿਆਂ ਨੂੰ ਉਹ ਕੁਝ ਜ਼ਰੂਰ ਮਿਲਣਾ ਚਾਹੁੰਦਾ ਹੈ, ਉਹ ਕੁਝ ਜ਼ਰੂਰ ਮਿਲ ਜਾਣਾ ਚਾਹੀਦਾ ਹੈ ਜਿਸ ਨੂੰ ਦੇਸ਼ ਛੱਡ ਕੇ ਜਾਣ ਵਾਲੇ ਅੰਗਰੇਜ਼ ਨੇ 1849 ਵਿੱਚ ਹਥਿਆ ਲਿੱਤਾ ਸੀ। ਕੌਮ ਸੋਵਰਨ ਸੀ, ਧੋਖਾ ਹੋ ਰਿਹਾ ਸੀ, ਪਰ ਸਿੱਖ ਵੀ ਉਸ ਧੋਖੇ ਵਿੱਚ ਸ਼ਾਮਲ ਸਨ। ਚਨਾਰ ਦੇ ਕਿਲੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਹੋਈ ਮਹਾਰਾਣੀ ਜਦ ਆਪਣੇ ਸੈਨਿਕਾਂ ਨੂੰ ਕਹਿਣ ਲੱਗੀ ਕਿ ਮੈਂ ਕਿਲੇ ਵਿੱਚੋਂ ਜਾਣਾ ਚਾਹੁੰਦੀ ਹਾਂ, ਜੇ ਤੁਸੀਂ ਮੇਰੀ ਸਹਾਇਤਾ ਕਰੋ, ਉਹਨਾਂ ਨੇ ਕਿਹਾ ਨਹੀਂ, ਅਸੀਂ ਅੰਗਰੇਜ਼ ਸਰਕਾਰ ਦੇ ਵਫਾਦਾਰ ਹਾਂ। ਮਹਾਰਾਣੀ ਨੇ ਉਹਨਾਂ ਸੈਨਿਕਾਂ ਨੂੰ ਕਿਹਾ ਕਿ ਇੱਕ ਦਿਨ ਉਹ ਸੀ ਜਦ ਕੇਸਰੀ ਪਰਚਮ ਦੀ ਛਾਂ ਹੇਠ ਤੁਸੀਂ ਸਾਰੇ ਸੈਨਿਕ ਮਹਾਰਾਜਾ ਰਣਜੀਤ ਸਿੰਘ ਦੇ ਵਫਾਦਾਰ ਸੋ। ਅੰਗਰੇਜ਼ ਦੀ ਕਸਮ ਪੱਕੀ ਹੋ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ਕਸਮ ਬੇਜਾਨ ਹੋ ਗਈ। ਸਿੱਖਾਂ ਨੇ ਆਪਣੀ ਸੋਚਣੀ ਨੂੰ ਬੰਦ ਕੀਤਾ। ਜਦ ਇੱਕ ਤੋਂ ਬਾਅਦ ਇੱਕ ਕਤਲ ਹੁੰਦਾ ਚਲਾ ਗਿਆ, ਜਦ ਕੰਠਿਆਂ ਸੋਨੇ ਦੇ ਰੁਪਿਆਂ ਦੇ ਢੇਰਾਂ ਨੇ ਮਹਾਰਾਜਾ ਖੜਕ ਸਿੰਘ ਨੂੰ ਕਤਲ ਕਰਵਾਇਆ, ਮਹਾਰਾਜਾ ਨੌਨਿਹਾਲ ਸਿੰਘ ਕਤਲ ਹੋਏ, ਮਹਾਰਾਜਾ ਸ਼ੇਰ ਸਿੰਘ ਕਤਲ ਹੋਇਆ, ਉਸ ਸਮੇਂ ਸਰਦਾਰ ਧਿਆਨ ਸਿੰਘ ਨੇ ਮਹਾਰਾਣੀ ਜਿੰਦਾ ਨੂੰ ਸੰਮਣ ਬੁਰਜ ਵਿੱਚ ਬੁਲਾਉਣ ਦਾ ਸੁਨੇਹਾ ਭੇਜਿਆ। ਜਦ ਇਹ ਸੁਨੇਹਾ ਸਿੱਖ ਫੌਜਾਂ ਦੀ ਬੁਰਛਾਗਰਦੀ ਨੂੰ ਦੇਖਦਿਆਂ
उसने अनुमान लगाया कि ध्यान सिंह की नीयत चंगी नहीं। उस समय मजबूरी की हालत विच सिख राज की महाराणी कुछ सिख सैनिकों के अगे आके उसने अपना दुपट्टा सिटिया। जिस तरह पंथ के दर्द लई कुरला रहे लीडर अज सिख कौम अगे दुहाई पाउंदे वेखे जाण, ओए रब दा वास्ता जे तुसीं एक प्लेटफार्म उत्ते इकट्ठे होण दा यतन करो, अपने पराए दी पहचान करो। महाराणी जिंदा ने सिख सैनिकां नूं कहा कि जे मेरी पत लुटनी आ, मैं महाराजा रणजीत सिंह दी महाराणी आ, फिर सिख सैनिको तुसीं लुटो, पर डोगरियां नूं सम्मण बुरज विच मेरी पत लुटण दी खुल ना दिओ। ਇਹ इतिहास है साडा। महाराजा आखिरी भी कतल होया, पर असां सबक ना सिखिया। 1946 दी शाम नूं ਉਹ ਹੁਕਮਰਾਨ जिन्हां ने हिंदुस्तान नूं सांभिया, ਜਿਹੜੇ ਕਹਿੰਦੇ ਨੇ ਉਹ देश ਦੀ ਏਕਤਾ आज़ादी ते अखंडता ਲਈ खतरा ने सिख 14 अगस्त 1947 ਦੀ शाम ਨੂੰ ਇਹਨਾਂ ਨੂੰ ਪੁੱਛੋ ਕਿ ਕਿਹਨਾਂ ਨੇ ਹਿੰਦੁਸਤਾਨ ਦੀ ਤਕਸੀਮ ਨੂੰ ਕਬੂਲਿਆ। ਨਾ ਮਿਸਟਰ ਜਨਾਹ ਚਾਹੁੰਦਾ ਸੀ, ਲੇਕਿਨ ਨਾ ਸਿੱਖ ਚਾਹੁੰਦੇ ਸਨ ਜਿਨ੍ਹਾਂ ਨੇ ਵਿਰੋਧ ਕੀਤਾ। ਇਹ ਜਿਹੜਾ ਦੰਡ ਮਿਲਦਾ ਹੈ ਕਿ ਤੁਸੀਂ ਦੇਸ਼ ਵਿੱਚ ਵੀ ਤੜਪਦੇ ਹੋ, ਤੁਸੀਂ ਵਿਦੇਸ਼ ਵਿੱਚ ਵੀ ਤੜਪਦੇ ਹੋ, ਇਹ ਹੈ ਕਿ ਸਾਡੀ ਰਾਜਨੀਤਿਕ ਸੂਝ-ਬੂਝ, ਅਸੀਂ ਆਪਣੇ ਤੇ ਪਰਾਏ ਦੀ ਪਹਿਚਾਣ ਨਹੀਂ ਸਾਂ ਰੱਖਦੇ। ਇਹ ਦਿਨ ਸਾਨੂੰ ਉਹ ਸੂਝ-ਬੂਝ ਨੇ ਵਿਖਾਏ। ਜਦ ਐਮਰਜੈਂਸੀ ਦਾ ਮੋਰਚਾ ਲੱਗਿਆ, डॉक्टर जगजीत सिंह इत्थे सन। इन्होंने यतन किया कि कोई सुनेहा मिले, कोई मेरी गल करे, लेकिन पंथ की बदकिस्मती है कि असां कदे कोई गल संजीदगी नाल दुनिया वालियां नूं दस्सण दा यतन नहीं किया। कितने मैंबर पार्लीमेंट बोले ने, उन्हां सारियां ने इस गल ते जोर दिता कि ह्यूमन राइट्स लई असीं दुनिया भर दीआं कौमां नूं अपने वर्गा समझ के उन्हां लई फाइट करदे हां। क्यों जी? समस्या ह्यूमन राइट्स दी है। समस्या है एक गुम हुई सॉवरैनिटी नूं प्राप्त करन दी। तुसीं अपने कंधियां ते नां लिखे हुए ने। कोई देश मंगना, सुतंत्रता मंगनी, आजादी मंगनी, मां दे गर्भ विचों हनेरे अंदरों बाहर आउण वाला बच्चा तड़पड़ाउंदा है, और एक पंछी आलणे विचों उड़दा ते कख इकट्ठे करदा ते आलना बनाउंदा है। पर जद आलणे बनाउण वाले बजाते खुद आलणियां नूं अग लाउण वालियां नाल रल जाण ते फिर आलणे ते की जंगलां दे जंगल सड़ जांदे ने। जो कुछ सिखां नाल वापरिया ਉਹਦੇ ਵਿੱਚ ਅਸੀਂ किते किते खुद भी शामिल होए। माना कि तबाही में कुछ हाथ है दुश्मन का, कुछ चाल क़यामत की, अपने भी तो चलते हैं। असी शामिल सां उस धोखेबाजी दे उस डंबर विच जिस अधीन असी हिंदुस्तान दी डेमोक्रेटिक सैटअप नूं समझण दा यतन न कीता। लैनन ने लिखिया, डेमोक्रेसी ऑफ द मेजोरिटी कम्युनिटी इज वर्स देन डिक्टेटरशिप। डेमोक्रेसी उस गल का नाम है जे हिंदुस्तान विच 15-20 करोड़ मुसलमान हुंदे, 15-20 करोड़ असी हुंदे, 15-20 करोड़ हिंदू भरा हुंदे, फिर उत्थे वोटां पैंदियां, राजनीतिक निर्णय हुंदे, मनदे कि देश विच डेमोक्रेसी है। लेकिन सिख लीडरां ने समय समय जो कुछ उन्होंने बोलिया उसनूं समझण दा यतन न किया गया। बलराज मधोक जद जनसंघ का प्रेजिडेंट सी, उसने सहारनपुर विच एक तकरीर की कि असी हिंदुस्तान दियां 2 माइनॉरिटी कम्यूनिटीज नाल नजिठना चाहुंदे हां, सदा लई इन्हां नूं मुख धारा विच लियाउणा चाहुंदे हां, ते साडे कोले इक्को दस्तूर है कि मुसलमान नूं तलवार नाल ते सिख नूं विचार नाल असी मुख धारा विच लियाउणा है। मुख धारा दा असर है कि जनेऊ ब्राह्मण दा ते एक अद्धी इंच वाली किरपान उस जनेऊ च पहन लिती जाए तां जो किरपान नजर ना आए पर जनेऊ नजर आए। असी अपनी आइडेंटिटी नूं गवा दईए
मैं जो गल्लां तुहाडे नाल कर रहा इहो गल्लां मैं पंजाब विच पंजाब दी स्टेज तो कीतियां ने ते कर रहा। कोई नवीं गल नहीं कि मैं तुहाडे देश आके कोई ऐसी गल कहां ਜਿਹੜੀ ਕਹਿਣ ਦੀ ਦਲੇਰੀ ਮੈਨੂੰ ਉਸ ਦੇਸ਼ ਵਿੱਚ ਨਾ ਹੋਵੇ। मैं इस गल ਦੇ हक ਵਿੱਚ नहीं। मैं बरमला ਇਹ ਗੱਲ ਕਹਿ ਰਿਹਾ ਕਿ ਜੇ ਹਿੰਦੁਸਤਾਨ ਦੀ ਡੈਮੋਕ੍ਰੈਟਿਕ ਸੈਟਅਪ ਨਾਲ ਮੈਜੋਰਿਟੀ ਕਮਿਊਨਿਟੀ ਦੀ ਹਕੂਮਤ ਦੇ ਬਾਵਜੂਦ ਹਿੰਦੁਸਤਾਨ ਦਾ ਹਿੰਦੁਸਤਾਨ ਵਿੱਚ ਹਿੰਦੂ ਰਾਸ਼ਟਰ ਦੀ ਸਥਾਪਨਾ ਚਾਹੁੰਦਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਹਿੰਦੁਸਤਾਨ ਦੇ ਇੰਗਲਿਸ਼ ਪ੍ਰੈਸ ਵਿੱਚ ਵੇ हिंदू साम्राज्य की स्थापना का टीचा रख के तुर रहा है। फिर केड़ी दुनिया की ताकत है कि जे 58 करोड़ धर्म के आधार उत्ते देश दोबारा बने, देश की राज बनतुर बने, उथे 1 करोड़ वसन वाली कौम जिहदा घर पंजाब है उथे उसनूं सॉवरैनिटी ना मिले, ये डेमोक्रेसी की तौहीन है। एक मैंबर पार्लीमेंट ने कहा कि सानू सैल्फ डिटर्मिनेशन का अधिकार होना चाहिए, लेकिन असी समझ नहीं सके पंडित जवाहर लाल नेहरू नूं। उसने 1946 तो पहला जो गल्लां बाद विच कीतियां, असी चाह दे प्याले विच जद इंदिरा गांधी ने श्रोमणी अकाली दल दे प्रधान नूं 1 चमचा चीनी दा पा के घोलिया, असी जो गल राजनीतिक करन गए सां ਉਹ ਸਾਰੀ ਉਸ ਚਾਹ ਦੇ ਪਿਆਲੇ ਵਿੱਚ ਡੁਬੋ ਬੈਠੇ। ਪਰ ਜਦ ਵੀ ਕੋਈ ਆਇਆ, ਜਦ ਉਹਦੇ ਤੇ ਇਲਜ਼ਾਮ ਤਰਾਸ਼ੀਆਂ ਹੋਈਆਂ, ਅਸਾਂ ਉਹਦਾ ਪੱਖ ਨਾ ਪੂਰਿਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਬਲਵਾਨ ਰਾਜ ਹੈ। ਏਸ਼ੀਆ ਦੀ ਸਭ ਤੋਂ ਬੜੀ ਫੌਜ ਉਸ ਕੋਲ ਹੈ। ਉਹਦੀਆਂ ਅੱਖਾਂ ਬੰਦ ਕਰਨ ਦੀ ਦੇਰ ਸੀ ਕਿ 10 ਸਾਲ ਵਿੱਚ ਰਾਜ ਸਮਾਪਤ ਹੋ ਗਿਆ। ਤੇ ਸਿੱਖਾਂ ਨੇ ਸਭਰਾਵਾਂ ਦੇ ਪਿੰਡ ਵਿੱਚ ਸ਼ਾਮ ਸਿੰਘ ਅਟਾਰੀ ਦੀ ਸ਼ਹੀਦੀ ਤੋਂ ਪਿੱਛੋਂ ਸਿੱਖ ਫੌਜਾਂ ਨੂੰ ਪਾਣੀ ਪਿਆਉਣ ਦੀ ਵੀ ਦਲੇਰੀ ਨਾ ਕੀਤੀ ਤੇ 10 ਸਾਲਾਂ ਦੇ ਅੰਦਰ ਅੰਦਰ ਗਾਤਰੇ ਦੀਆਂ ਕਿਰਪਾਨਾਂ ਕੁਝਿਆਂ ਵਿੱਚ ਪਹੁੰਚੀਆਂ ਤੇ ਕੁਝੇ ਜਿਹੜੇ ਸਨ ਉਹ ਧਰਤੀ ਵਿੱਚ ਦੱਬੇ ਗਏ। ਉਹ ਤਾਂ ਸੀ ਸੋਵਰਨ ਸਟੇਟ ਦੇ ਮਹਾਰਾਜਾ ਰਣਜੀਤ ਸਿੰਘ। ਲੇਕਿਨ ਇੱਕ ਫਕੀਰ ਉੱਠਿਆ, उसने गल की सिखां दी हिंदुस्तान विच ते हिंदुस्तान तलमला उठिया उहदा नाम सुन के कि यह संत जरनैल सिंह एक क्रिमिनल है। लेकिन सारी दुनिया च कोई इनकलाब ना आया। असां संत जरनैल सिंह नूं समझण दा यतन ना कीता, लेकिन 2 करोड़ सिखां नालों वध हिंदुस्तान दे हुक्मरानां ने समझिया कि जे दरबार साहब उत्ते हमलावर ना होए, ਇਹ महात्मा दरबार साहब दे घेरे विच बैठे रहे, सानू चांदी दी थाली विच परोस के सिखां नूं ਉਹ सॉवरैनिटी देनी पएगी ਜਿਹੜੀ सॉवरैनिटी गवा के सॉवरैनिटी दी मंग करन दी ये दलेरी नहीं कर रहे। ਅੱਜ ਸਾਡੇ ਸਾਹਮਣੇ ਨਹੀਂ, ਪਰ ਇੱਕ ਬਾਦਸ਼ਾਹ ਹੈ, ਉਹਦੇ ਚਲੇ ਜਾਣ ਤੋਂ ਬਾਅਦ 10 ਸਾਲਾਂ ਵਿੱਚ ਰਾਜ ਤੇ ਧਰਮ ਦੋਵੇਂ ਸਮਾਪਤ ਹੁੰਦੇ ਨੇ। ਪਰ ਸੰਤ ਜਰਨੈਲ ਸਿੰਘ ਅੱਖੋਂ ਓਲੇ ਹੋਏ ਨੇ। ਪਰ 10 ਸਾਲਾਂ ਵਿੱਚ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਸਾਡਾ ਦੇਸ਼ ਚਾਹੀਦਾ। ਹਿੰਦੁਸਤਾਨ ਦੀ ਭਾਸ਼ਾ ਵਿੱਚ देश की तारीफ हो रहा है। हिंदुस्तान दे 60 करोड़ आदम देश नूं भारत मां मानते ने, पर असीं जिहड़े पग्गां वाले आ वो पंजाब नूं सतलुज दे कंढियां तक पिता भूमि मानते आ। इस गल का जिक्र जस्टिस गुरनाम सिंह ने राष्ट्रपति राजेंद्र प्रसाद नूं लिखे हुए खत विच कीता है। लेकिन समय दे अनुकूल असी एक गल वलैत विच आके पढ़ ना सके कि यूनाइटेड वी स्टैंड डिवाइडेड वी फॉल। सवाल ह्यूमन राइट्स का नहीं,
सवाल है एक खुशी हुई सॉवरेनिटी दे प्राप्त होने का जिहड़ा अधिकार हिंदुस्तान दे 60 करोड़ एक धर्म नूं है, जिस दी सुतंत्रता, सुरक्षता, अखंडता, आजादी लई सिखां ने सब तो वध कुर्बानियां कीतियां कि जो कुछ तुसां लिया असीं उहदे विच हिस्सेदार हां ते जिहड़ी गल विच असीं हिस्सेदार हां उहदे नाल सॉवरेनिटी है। तुसीं कोई गुनाह नहीं कर रहे, तुसीं कोई जुल्म नहीं कर रहे, तुसीं कोई धक्का नहीं कर रहे, तुसीं कोई अन्याय नहीं कर रहे। असीं ऊं नहीं आए सतलुज दे पासे कि वाघे दीयां हद्दां असीं ऊं टप आए कि साडा दिल करदा सी जिन्ना सब कुछ दिंदा सी, जो कुछ ये नहीं सन दिंदे। लेकिन हिंदुस्तान दे लीडरां ने कहा जिहदे विच महात्मा गांधी शामिल है, पंडित जवाहर लाल शामिल है, सरदार पटेल उहदे पिता मोती लाल नेहरू शामिल ने कि तुसीं साडे नाल हिंदुस्तान विच रहना मनो, असीं तुहानूं देश दे उत्तर विच एक सुतंत्र खिता देंगे। सुतंत्र खिते का मतलब है कि जिहो जिहा तुसीं आनंद माणोगे ते असीं माणांगे। असीं कोई संविधान नहीं बनावांगे जिहड़ा सिखां नूं प्रवान नहीं होएगा, लेकिन महात्मा गांधी दी चाल नूं गुरुद्वारा सीसगंज दे सैकटरी तां समझ गए, लेकिन अकाली दल दे प्रधान ना समझ सके। उन्होंने 1931 च कहा कि गांधी जी जो कुछ तुसीं कहने हो, जे राज लैण तो बाद तुसीं मुकर गए ते असीं गिणती च बड़े थोड़े होवांगे, साडे नाल धोखा हो जाएगा, फिर असीं की कर सकांगे। उसने कहा तलवार दा प्रयोग तुहाडा धर्म होएगा। तलवार तो मुराद कली तलवार नहीं, तलवार तो मुराद है शक्ति, शस्त्र। ते शस्त्र अकल दा भी है, शस्त्र दूसरा भी है। जे सिखां ने विरोध विच जद उन्हां दे बच्चे कमादां दे बन्नियां ते गोलियां दा निशाना बन गए, जद बुढ़ियां मावां तड़पदियां थाणियां अगे जा खड़ोतियां, जद सिख खरीदे गए ते थाणेदारां ने ईमान बना लिया कि 25 बच्चों के कतलों तो बाद मैं SP हो सकदा, और 50 बच्चों के कतलों तो बाद मैं DIG हो सकदा। हिंदुस्तान दी सरकार ने जद ईमान खरीदिया बच्चे मजबूर हो गए। गुरु गोबिंद सिंह पातशाह ने भी कहा कि चे शुद्ध के चूं बच गा कुश्ताचार के बाकी बमादस्त पेचीदा मार, कि जे 4 बच्चे शहीद हो गए की होया, मेरा पंथ जे बाकी है, कुंडलिया सब बाकी है। लेकिन हिंदुस्तान दी सरकार जेड़ी मेजोरिटी कम्यूनिटी दी बनी, जेड़ी जेड़ी बोली उन्होंने समय समय बोली, असीं उन्हें समझ ना सके। मैं पूछ सकदा कि जर्मनी तुहाडे सामने 2 होया ते तुहाडे सामने 1 होया। दूजी वड्डी जंग समय कौन कौन गुलाम होया? हिरोशिमा ते नागासाकी उजड़े, पर तुहाडा 150 साल तो लेके अज तक तुसीं जबर दे, जुल्म दे, अन्याय दे शिकार हुंदे चले आ रहे हो, और तुहानूं एक पिंड दी भी नंबरदारी ना मिली। कसूर किसदा है? कसूर साडी सोच दा है कि जद असीं पंथ दा घर बनाउण दी बजाए दुनिया दे देशां च आके आपो अपने घर बनाउण लग पए, जद असीं दुनिया दी दौलत ते उहदे चमत्कारे दा शिकार हो गए, साडे बच्चियां दी मौत दी गिणती वध गई। असीं संगदे रहे, शर्म खांदे रहे, लेकिन यह गल लोक सभा विच जाके कहण दी दलेरी ना कीती। ओ हिंदुस्तान वालिओ, असीं ओह कुछ चाहुंदे आ जो कुछ तुसां सानू मुर्दा लाशां बना के, जो कुछ तुहानू 47 वेले कुर्बान करके जो कुछ तुसां लिया सी, सानू ओहदे विच हिस्सेदार बनाओ। असीं ना कह सके। दिल्ली आए, जे चीफ मिनिस्ट्री मिली पंथ वेचिया गया, जे गवर्नरी मिली पंथ वेचिया गया, जे सानू किसे ने एडवाइजर बनाया पंथ वेचिया गया। सरदार कपूर सिंह दी बोली विच पंथ कौडियां दे भाव विकदा रहा, लेकिन तुहाडे देश तो तुरे हुए मनुखां ने
जे हिंदुस्तान नूं आजादी दबा दित्ती ते तुहानूं क्यों ना मिली? तुहानूं इस लई ना मिली कि सरकार दे लंबे हथ तुहाडी सोच तक जा पहुंचे। बिना सोचे, बिना समझे, बिना किसी व्याख्या दे, बिना विचारां दे, बिना इतिहास के पन्ने पलटन दे असीं नौ निहाल सांग बाप पुत्र ते बन गए, लेकिन ये ना समझ सके कि महाराजा खड़क सिंह साडा बाप है ते मैं खालसे दे राज दा वारिस हां। ਉਹ मेरे बाप नूं किले च जहर दित्ती जा रही है, मेरा बाप है, असीं समझ ना सके। मैं पंजाब दे घेरे च लंबे समय तो जो कुछ तुहानूं कहंदा चला आ रहा। मैं 1969 विच एक गल लिखी सी पहले सफे ते कि एक समा ऐसा आएगा जद कांग्रेस सारे देश विच खड़ो के अपने वल्लों कीते गए अन्याय उत्ते विचार करेगी, पर समा खुंझ जाएगी क्योंकि कांग्रेस दियां अनीतियां, कांग्रेस दा इनजस्टिस, कांग्रेस दा रिप्रेशन सारा कुछ एक सॉवरन स्टेट नूं जन्म देगा। मैं 1969 च लिखिया सी। 1983 च मैं संत जरनैल सिंह जी की मौजूदगी विच यह गल कही सी कि हिंदुस्तान की ब्राह्मणी सोच नूं जो देश की हुक्मरान है उन्होंने समझण दा यतन अकाली लीडरां ने नहीं किया। हुण वो समा बड़ा नेड़े है जद हिंदुस्तान की ब्राह्मणवादी सरकार श्री हरमंदर साहब दे सोने नूं उतारेगी। तो मैं उस विच ये गल भी स्पष्ट की कि हिंदुस्तान दे इस मंदिर उत्ते हिंदुस्तान दा ब्राह्मण हमला आवर होएगा और साडी परिक्रमा विच नहीं देश भर विच साडा कतलेआम भी होएगा। क्यों? मुरारजी देसाई ने बतौर प्रधानमंत्री दे श्रोमणी गुरुद्वारा प्रबंधक कमेटी दे प्रधान सरदार गुरचरण सिंह टौड़ा नूं एक खत लिखिया कि सोने दा हिसाब दिओ ते दर्शनी ड्यूटी नाल लगे हुए दरवाजे जेड़े सोमनाथ दे मंदिर दे ने इन्हां नूं वापस मोड़न दे संबंध विच सानूं लिखो। जिन्हां दरवाजियां नूं हिंदुस्तान अपने समय विच वापस ना लिया सकिया, जेड़ा हिंदुस्तान दा हुक्मरान उस दरवाजे तक अख ले जांदा है ते हिंदुस्तान दे हुक्मरान नूं समझना चाहिदा सी कि दरवाजे तो अगां हरमंदर है और हरमंदर दी सुरक्षता लई और हरमंदर चों प्राप्त होए ज्ञान दे बलबोते उत्ते सॉवरेनिटी लई कि जे बणियां मां दे पेटों पैदा होने वाला बच्चा हिंदुस्तान दा प्रधानमंत्री बन सकता है, जे हिंदुस्तान दी सॉवरेनिटी उहदे लई है ते असीं पुछना चाहुंदे हां कि की साडे बच्चे कमादां अंदर झूठे पुलिस मुकाबलियां लई पैदा होए ने? की साडे सिरां दा मुੱਲ तुसीं कोई घट पा रहे हो? ਇੱਥੇ ਫਗਵਾੜੇ ਦੇ ਸ਼ੇਰਾ जी बैठे ने, मैं इन्हां मैनूं बस च मिले, ਇਹ ਕੁੱਟ-ਕੁੱਟ ਸੁਜਾਏ ਹੋਏ ਸੀ ਤੇ ਬੱਸ ਚੋਂ ਉਤਰਨ ਦੀ ਇਹਨਾਂ ਵਿੱਚ ਸਮਰੱਥਾ ਨਹੀਂ ਸੀ। ਮੈਂ ਖੁਦ ਹਿੰਦੁਸਤਾਨ ਦੀ ਸੰਸਦ ਭਵਨ ਨੂੰ ਉਡਾਉਣ ਦੇ ਦੋਸ਼ ਵਿੱਚ, ਹਿੰਦੁਸਤਾਨ ਦੇ 에ਅਰਪੋਰਟਸ ਨੂੰ ਉਡਾਉਣ ਦੇ ਦੋਸ਼ ਵਿੱਚ 35 ਦਿਨ ਦਾ CBI ਦਾ ਦਿੱਲੀ ਵਿੱਚ ਰਿਮਾਂਡ ਕੱਟਿਆ। पर मैं तुहाडे कोल नहीं कहंदा, मैं हिंदुस्तान दी उस अदालत विच कहा कि स्टेट दे रिप्रैशन विचों जद भी कोई गल नवीं आउंदी आ, नवां देश आउंदा है। सिखां तो खालिस्तान बने ना बने, पर राजीव गांधी दा रिप्रैशन जिसनूं आउण वाले हर प्रधानमंत्री ने जारी रखना है, इस रिप्रेशन चों सिख सुतंत्र हो जाएंगे ते देश का ना खालिस्तान होएगा। लेकिन ये बदौलत एक महात्मा दी है कि 10 साल तो सानू नजर नहीं आ रहे, पर जिन्हां ने उन्होंने वेख्या नहीं उन्हां विच नजर आउंदे ने। जिन्नियां केसरी पग्गां वाले, सारियां दस्तारां वाले, सफेद ने, नीलियां ने। जे तुहाडे हिरदे विच उस महात्मा लई इश्क ना होवे
ਤੁਸੀਂ ਇਸ ਦੀਵਾਨ ਵਿੱਚ ਬੈਠ ਨਹੀਂ ਸੀ ਸਕਦੇ। ਇਸ ਦੀਵਾਨ ਵਿੱਚ ਬੈਠਣਾ, ਇਸ ਦੀਵਾਨ ਵਿੱਚ ਬੋਲਣਾ ਤੇ ਬੋਲਣ ਵਾਲੇ ਦਾ ਮੁੜ ਕੇ ਆਪਣੇ ਦੇਸ਼ ਜਾਣਾ ਗੱਲ ਸਧਾਰਨ ਨਹੀਂ। ਮੈਨੂੰ ਕੋਈ ਹਿੰਦੁਸਤਾਨ ਵਿੱਚ ਵੀ ਪੁੱਛੇ ਤੇ ਮੈਂ ਇਹ ਗੱਲ ਕਹਿਣ ਲਈ ਤਿਆਰ ਹਾਂ। ਮੈਂ 24 ਸਾਲਾਂ ਤੋਂ ਕਹਿੰਦਾ ਚਲਾ ਆਉਣਾ ਕਿ ਜਿਸ ਦਿਨ ਦੇਸ਼ ਵਿੱਚ ਸਿੱਖ ਇੱਕ ਦੂਜੇ ਨੂੰ ਦੋਸ਼ੀ ਗਰਦਾਨਣ ਤੋਂ ਹਟ ਜਾਣਗੇ, ਸਿੱਖਾਂ ਨੂੰ ਸਭ ਕੁਝ ਮਿਲ ਜਾਏਗਾ। ਬੜੀ ਛੋਟੀ ਕੌਮ ਹੈ 2 ਕਰੋੜ ਦੀ, ਤੇ 1 ਕਰੋੜ ਪੰਜਾਬ ਵਿੱਚ ਵਸਦੇ ਨੇ। ਉੱਥੇ ਵੀ ਮੰਗ ਰਹੇ ਨੇ, ਇੱਥੇ ਵੀ ਮੰਗ ਰਹੇ ਨੇ, ਪਰ ਸੁਰ ਨਹੀਂ ਮਿਲ ਰਹੀ। ਬਾਬਾ ਜੋਗਿੰਦਰ ਸਿੰਘ ਜੀ ਨੇ ਇੱਕ ਸਟੇਜ ਤੇ ਕਿਹਾ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰਾਂ ਕੀ ਫੌਜ, ਪਰ ਉਸ ਬੁੱਢੇ ਬਜ਼ੁਰਗ ਨੇ ਆਪਣੇ ਪੁੱਤਰ ਕੋਲ ਦੀ ਜਦ ਉਹਦੀ ਚਿਖਾ ਨੂੰ ਅੱਗ ਲੱਗੀ, ਉਹਨੇ ਤੁਰਨ ਵੇਲੇ ਕਿਹਾ ਕਿ ਸੰਸਾਰ ਮੈਨੂੰ ਇਹ ਨਾ ਕਹਿ ਦੇਵੇ ਕਿ ਸੰਤ ਜਰਨੈਲ ਸਿੰਘ ਦਾ ਪਿਤਾ ਆਪਣੇ ਵੱਡੇ ਮੁੰਡੇ ਦੇ ਕਤਲ ਕੀਤੇ ਜਾਣ ਉੱਤੇ ਅੱਖਾਂ ਵਿੱਚ ਆਂਸੂ ਲਿਆ ਕੇ ਖੜਾ ਹੋਇਆ ਸੀ। ਦੋਸ਼ ਬੜੇ ਆਸਾਨ ਨੇ ਲਾਉਣੇ। ਦੋਸ਼ ਲੱਗਿਆ ਗੁਰੂ 6ਵੇਂ ਪਾਤਸ਼ਾਹ ਤੇ, ਜਹਾਂਗੀਰ ਦੀ ਨੌਕਰੀ ਕਰ ਲਿੱਤੀ। ਕੋਈ ਇਤਿਹਾਸ ਦਾ ਪੰਨਾ ਐਸਾ ਨਹੀਂ ਜਦ ਅਸੀਂ ਆਪਣਿਆਂ ਉੱਤੇ ਦੋਸ਼ ਲਾਉਣ ਤੋਂ ਕਦੀ ਸੰਕੋਚ ਕਰਨ ਦਾ ਯਤਨ ਕੀਤਾ ਹੋਵੇ। ਮੈਂ ਇੱਥੇ ਨਹੀਂ ਸਾਂ ਆ ਸਕਦਾ। ਮੈਂ ਹਿੰਦੁਸਤਾਨ ਦੇ ਰਾਸ਼ਟਰਪਤੀ ਨੂੰ ਲਿਖਿਆ ਕਿ ਜੇ ਮੈਨੂੰ ਪਾਸਪੋਰਟ ਨਹੀਂ ਮਿਲ ਸਕਦਾ, I will surrender the citizenship of this country to before you। मैं हिंदुस्तान की नागरिकता सरेंडर कर दियांगा। पासपोर्ट मेरा राइट है। जिन्नी देर मैं इस देश विच जिउना, जे मैनू पासपोर्ट नहीं मिलता मैं देश का शहरी नहीं। जे मैं ये गल ना कहता मैनू पासपोर्ट नहीं सी मिलता। पर जे मैनू श्री अकाल तख्त साहब के जथेदार ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਨਾ ਕਹਿੰਦੇ ਕਿ ਤੁਸੀਂ ਜ਼ਰੂਰ ਜਾਓ ਔਰ ਉਹਨਾਂ ਸਿੱਖਾਂ ਅੱਗੇ ਹੱਥ ਜੋੜੋ ਕਿ ਰੱਬ ਦਾ ਵਾਸਤਾ ਹੈ ਕਿ ਪੰਜਾਬ ਦੇ ਹਰ ਬੰਨੇ ਉੱਤੇ ਕਿਤੇ ਮਾਂ ਦੀ ਲਾਸ਼ ਹੈ, ਕਿਤੇ ਭੈਣ ਦੀ ਲਾਸ਼ ਹੈ, ਕਿਤੇ ਪਿਤਾ ਦੀ ਲਾਸ਼ ਹੈ। ਥਾਣੇ ਵਾਲਿਆਂ ਨੂੰ ਇਹ ਨਹੀਂ ਕਹਿੰਦੇ ਕਿ ਪੁੱਤਰ ਵਾਪਸ ਕਰ ਦਿਓ। ਥਾਣੇ ਵਾਲਿਆਂ ਨੂੰ ਕਹਿੰਦੇ ਆ ਸਾਨੂੰ ਦੱਸ ਤੇ ਦਿਓ ਜੇ ਸਾਡਾ ਪੁੱਤਰ ਝੂਠੇ ਮੁਕਾਬਲੇ 'ਚ ਮਾਰ ਦਿੱਤਾ ਹੈ, ਅਸੀਂ ਉਹਦੇ ਲਈ ਆਖਰੀ ਇੱਕ ਸਮਾਗਮ ਤੇ ਕਰਕੇ ਵੇਖ ਲਈਏ। ਏਕਤਾ ਜੇ ਨਹੀਂ ਹੋਏਗੀ ਤੇ ਫਿਰ ਸੰਸਾਰ ਦੇ ਲੋਕ ਤੁਹਾਡੇ ਕੰਮ ਨਹੀਂ ਆ ਸਕਦੇ। ਜੇ ਤੁਹਾਡੀਆਂ ਲੱਤਾਂ ਵਿੱਚ ਜ਼ੋਰ ਨਹੀਂ ਤੇ ਦੁਨੀਆ ਵਾਲੇ ਤੁਹਾਨੂੰ ਕਿਵੇਂ ਖੜੇ ਕਰ ਦੇਣਗੇ। अगर खुद आदमी कोहसार की अजमत नहीं रखता, हवादत से बचा सकती नहीं दीवार पत्थर की। जे जिगरा वड्डा नहीं, जे लत्तां विच जोर नहीं, जे दिमाग विच सोच नहीं, फिर किवें मुल्क बना लओगे, किथे बना लओगे। सरदार मान अकाली दल दे प्रधान ने तुसां वेख ही लिया होना, किते बादल किते बरनाला, क्यों बई उन्हां नाल चढ़न वाले मुसलमान ने, उन्हां नाल जकारे लाउण वाले पाकिस्तानों आए ने। जेड़े जेड़े उठ के खड़ोते वो किन्हां दे सुपने साकार कर रहे ने। आ मैंबर पार्लीमेंट बोल के गए ने कि जे तुसी कहना चाहुंदे हो इलैक्टेड हाउस विच भी गल कहो। इलैक्टेड हाउस केड़ा असैंबली है, इलैक्टेड हाउस केड़ा हिंदुस्तान दी लोक सभा है। लोक सभा विच असीं ना जाण दी भुल कीती। असीं हिंदुस्तान दी लोक सभा विच जांदे बतौर प्रधान कहंदे कि मैं अज आया हिंदुस्तान दे 80 करोड़ लोगों के प्रतिनिधियों अगे और मैं स्पष्ट करना चाहना कि सानू नाल लियाउण वालियां ने भरोसे दिते और वो मुकरे। जिवें मिस्टर जिन्ना ने कहा सी कि गांधी नू जद गांधी ने इतराज किया कि कोई दिल की गल दस ते सही, उस वेले ने कहा गांधी तू बड़ा कपटी आदमी है। मैं एक ही गल कहना कि इंडिया डिवाइडेड और इंडिया डिस्ट्रॉयड, या तकसीम करो या तबाह हो जाओ। लेकिन असां ते दिलेरी कोई ना की। किताब पढ़न नूं असां अपना अमल च ना लियांदा।
ਅਸੀਂ ਕੇਵਲ ਜਜ਼ਬਾਤੀ ਹੋ ਕੇ ਜੇ ਸਾਡੇ ਸਮਾਗਮ ਵਿੱਚ ਦੋ ਹਿੰਦੂ ਭਰਾ ਬੈਠੇ ਸਾਡੀਆਂ ਤਕਰੀਰਾਂ ਬਦਲੀਆਂ, ਸਾਡੇ ਨਿਸ਼ਾਨੇ ਬਦਲੇ, ਸਾਡੇ ਪ੍ਰਸਤਾਵ ਬਦਲੇ। ਅੱਜ ਦਾ ਇਹ ਸਮਾਗਮ ਜੋ ਤੁਸੀਂ ਕਰ ਰਹੇ ਹੋ, ਮੈਂ ਇੱਥੇ ਤੁਹਾਡੇ ਮੈਂਬਰ ਪਾਰਲੀਮੈਂਟਸ ਵੀ ਆਏ ਨੇ। 1946 ਵਿੱਚ ਇੱਕ ਕਿਤਾਬ ਲਿਖੀ ਗਈ ਹੈ, ਪੰਜਾਬ ਬਿਲੋਂਗਸ ਟੂ ਦਾ ਸਿਕਸ। ਉਹਦੇ ਵਿੱਚ ਉਸ ਰਾਈਟਰ ਨੇ ਲਿਖਿਆ ਕਿ ਮੈਂ ਅੰਗਰੇਜ਼ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੂੰ ਸਦਾ ਲਈ ਹਿੰਦੁਸਤਾਨ ਚੋਂ ਜਾ ਰਿਹਾ ਹੈ। ਤੂੰ 1849 ਚ ਧੋਖੇ ਨਾਲ ਸਿੱਖਾਂ ਕੋਲੋਂ ਰਾਜ ਲਿਆ ਸੀ। ਤੇਰੇ ਲਈ ਕੋਈ ਗੱਲ ਸ਼ੋਭਦੀ ਹੈ ਕਿ ਯੂ ਮਸਟ ਸਰੈਂਡਰ ਦਿਸ ਸਟੇਟ ਟੂ ਦਾ ਰਾਈਟਫੁਲ ਓਨਰਸ ਆਫ ਦਾ ਪੰਜਾਬ। ਰਾਈਟਫੁਲ ਓਨਰਸ ਉਹਨੇ ਇਨ ਬ੍ਰੈਕਟ ਲਿਖਿਆ 6। ਅਸੀਂ ਪੰਜਾਬ ਦੇ ਵਾਰਿਸ ਹਾਂ ਔਰ ਹਿੰਦੁਸਤਾਨ ਨੂੰ ਸਪਸ਼ਟ ਕਰਦੇ ਹਾਂ ਕਿ ਹਿੰਦੁਸਤਾਨ ਕੇਵਲ ਇੱਕ ਵਜੂਦ ਹੈ, ਉਹ ਧਰਮੀ ਨਹੀਂ। ਹਿੰਦੁਸਤਾਨ ਇੱਕ ਵਜੂਦ ਹੈ, ਉਹ ਪੋਲੀਟੀਕਲ ਨਹੀਂ। ਜੇ ਹਿੰਦੁਸਤਾਨ ਧਰਮੀ ਹੁੰਦਾ ਤਾਂ ਜਿਸ ਧਰਮ ਨੇ ਬਚਾਇਆ ਸੀ ਉਹਨੂੰ ਉਹ ਸੁਰੱਖਿਅਤ ਕਰਦਾ। ਅਗਰ ਹਿੰਦੁਸਤਾਨ ਪੋਲੀਟੀਕਲ ਹੁੰਦਾ, ਉਹ ਸਿੱਖਾਂ ਨਾਲ ਪੋਲੀਟੀਕਲ ਡਿਸੀਜਨਸ ਲੈਂਦਾ ਔਰ ਜੋ ਉਹਨੇ ਭਰੋਸੇ ਦਿੱਤੇ ਸੀ ਸਿੱਖਾਂ ਨੂੰ ਇਹ ਸਟੇਟ ਸੋਵਰਨ ਰੂਪ ਵਿੱਚ ਵਾਪਸ ਕਰਦਾ। ਪਰ ਐਸੀ ਗੱਲ ਹੋ ਨਹੀਂ ਸਕੀ। ਜੇ ਕੌਮ ਫਰੀडम ਚਾਹੁੰਦੀ ਹੈ, ਸੋਵਰੇਨਿਟੀ ਚਾਹੁੰਦੀ ਹੈ, ਫਿਰ ਤੁਸੀਂ ਆਪਣੇ ਤੇ ਪਰਾਏ ਦੀ ਪਹਿਚਾਣ ਕਰੋ। ਜੇ ਗੱਲ ਪੰਜਾਬ ਦੇ ਅੰਦਰ ਖੜੋ ਕੇ ਅਸੀਂ ਦਲੇਰੀ ਨਾਲ ਨਹੀਂ ਕਰ ਸਕਦੇ ਤੇ ਦੁਨੀਆ ਦੇ ਸਮੁੰਦਰਾਂ ਦੇ ਕੰਢਿਆਂ ਉੱਤੇ ਖੜੋ ਕੇ ਜਿਹੜੀ ਗੱਲ ਅਸੀਂ ਕਹਾਂਗੇ ਸੰਸਾਰ ਨਹੀਂ ਸੁਣੇਗਾ। ਗੁਰੂ ਗੋਬਿੰਦ ਸਿੰਘ ਇੰਗਲੈਂਡ ਵਿੱਚ ਨਹੀਂ ਆਏ, ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਉਹਦਾ ਨਤੀਜਾ ਹੈ ਕਿ ਆਪਾਂ ਸੋਵਰੇਨਿਟੀ ਡਿਮਾਂਡ ਕਰ ਰਹੇ ਹਾਂ। ਲੇਕਿਨ ਤੁਸੀਂ ਆਪਣੇ ਇਤਿਹਾਸ ਨੂੰ ਪੜ੍ਹੋ, ਤੁਹਾਨੂੰ 40 ਸਾਲ ਤੋਂ ਵੱਧ ਦਾ ਸਮਾਂ ਨਹੀਂ ਮਿਲਿਆ ਚੰਗਾ। ਮਿਸਲਾਂ ਦੇ ਵੇਲੇ ਬਾਬਾ ਬੰਦਾ ਦਾ ਬਹੁਤ ਥੋੜਾ ਸਮਾਂ ਮਹੀਨਿਆਂ 'ਚ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ 39 ਵਰੇ। ਉਹ ਤੋਂ ਬਾਅਦ 150 ਸਾਲ ਤੋਂ ਅਸੀਂ ਹਿੰਦੁਸਤਾਨ ਦੇ ਗਲੀਆਂ ਬਾਜ਼ਾਰਾਂ 'ਚ ਧੱਕੇ ਖਾਂਦੇ ਚਲੇ ਆ ਰਹੇ ਹਾਂ, ਕਿਉਂਕਿ ਜਿਸ ਸ਼ਹਿਰ ਵਿੱਚ ਵੀ, ਜਿਸ ਪਿੰਡ ਵਿੱਚ ਵੀ, ਜਿਸ ਧਰਤੀ ਉੱਤੇ ਖੜੋਤੇ, ਉੱਥੇ ਅਸੀਂ 15 ਸਿੱਖ ਸਾਂ ਤੇ 15 ਸਾਡੇ ਧੜੇ ਸਨ। ਇਹ ਸਾਨੂੰ ਲੈ ਕੇ ਗੱਲ ਬੈਠ ਗਈ। ਜੋ ਕੁਝ ਹਿੰਦੁਸਤਾਨ ਚਾਹੁੰਦਾ ਤੁਹਾਨੂੰ ਕੁੱਟਣ ਵਾਸਤੇ, ਉਹ ਸਭ ਕੁਝ ਅਸੀਂ ਮੁਹੱਈਆ ਕਰ ਰਹੇ ਹਾਂ। ਅਸੀਂ ਲੀਡਰ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ, ਜਥੇਦਾਰ ਨੂੰ ਜਥੇਦਾਰ ਮੰਨਣ ਨੂੰ ਤਿਆਰ ਨਹੀਂ। ਕਿਤਨੀ ਹੈਰਾਨੀ ਦੀ ਗੱਲ ਹੈ, ਜੇ ਮੈਂ ਇੱਕ ਗੁੰਬਦ ਤੇ ਚੜ ਕੇ ਕਹਿ ਦਿਆਂ ਕਿ ਮੈਂ ਹਿੰਦੁਸਤਾਨ ਦੀ ਸੋਵਰੇਨਿਟੀ ਚੋਂ ਹਿੱਸੇਦਾਰ ਹਾਂ ਤੇ ਪੰਜਾਬ ਚਾਹੁੰਦਾ, ਤੇ ਦਿੱਲੀ ਬੜੀ ਦੂਰ ਹੈ। ਕਿਸੇ ਨੇ ਲਿਖਿਆ ਦਿੱਲੀ ਦੇ ਸੰਬੰਧ ਵਿੱਚ कि इस मौसम में दिल्ली की हवा कुछ और कहती है, निगाह कुछ और कहती है, जुबान कुछ और कहती है। तुसी दिल्ली नूं समझ नहीं सके, ते जे दिल्ली नूं समझ जांदे ते हिंदुस्तान तुहाडे कदमां 'च पिया हुंदा। हिंदुस्तान ने समझिया संत जरनैल सिंह जी नूं। संत जरनैल सिंह दे नां नाल, परिवार नाल, सरकार नाल हिंदुस्तान नूं बड़ी दुश्मनी है। ਜਿਹੜੇ ਬੰਦੇ ਵਿੱਚ ਸੰਤ ਜਰਨੈਲ ਸਿੰਘ ਨਜ਼ਰ ਆਏਗਾ, ਉਹ ਸੰਤ ਜਰਨੈਲ ਸਿੰਘ ਦਾ ਪਿਤਾ ਹੋਵੇ, ਪੁੱਤਰ ਹੋਵੇ, ਭਤੀਜਾ ਹੋਵੇ, ਸਿੱਖ ਹੋਵੇ, ਹਿੰਦੁਸਤਾਨ ਨਹੀਂ ਉਹਨੂੰ ਛੱਡੇਗਾ। ਤੇ ਹਿੰਦੁਸਤਾਨ ਨੂੰ ਅਸੀਂ ਸਮਝ ਨਾ ਸਕੇ, ਨਤੀਜਾ ਕੀ ਨਿਕਲਿਆ ਕਿ ਅਸੀਂ ਯੂਪੀ ਦੇ ਭਈਆਂ ਨੂੰ ਜਿੰਨੀਆਂ ਪਤੀਲੀਆਂ ਉਹਨੇ ਚੁੱਲ੍ਹੇ। ਬੜਾ ਖੂਬਸੂਰਤ ਸੀ ਉੱਤਰ ਪ੍ਰਦੇਸ਼ ਦਾ ਇਲਾਕਾ, ਲੇਕਿਨ 1857 ਦੇ ਗਦਰ ਵਿੱਚ ਅਪਣਾਈ ਹੋਈ ਪਹੁੰਚ ਕਾਰਨ ਉਹ ਅੱਜ ਸਾਰੇ ਹਿੰਦੁਸਤਾਨ 'ਚ ਦਿਹਾੜੀਆਂ ਕਰਦੇ ਫਿਰਦੇ ਨੇ। ਸਿੱਖਾਂ ਦਾ ਸਮਾਂ ਆਉਣ ਵਾਲਾ ਚੰਗਾ ਨਹੀਂ, ਔਰ ਸੁਤੰਤਰਤਾ ਦਾ ਮੁੱਲ ਪ੍ਰਸਤਾਵ ਨਹੀਂ ਹੋਇਆ ਕਰਦੇ। ਦੁਨੀਆ 'ਚ ਹਰ ਵਸਤੂ ਦਾ ਮੁੱਲ ਹੈ ਤੇ ਰਾਜ ਦਾ ਮੁੱਲ ਹੈ ਸਿਰ, ਜੇ ਸਿਆਣਪ ਨਾਲ ਦੇਣਾ ਆ ਜਾਏ। ਸਿਰ ਮੁੱਲ ਹੈ, ਜੇ ਸਿਰ ਦੇਣ ਦਾ ਵੱਲ ਆ ਜਾਏ। ਮੂਰਖਤਾ ਨਾਲ ਤੁਸੀਂ 2 ਕਰੋੜ ਸਿਰ ਦੇ ਦਿਓ, ਕੌਣ ਪੁੱਛਦਾ? ਹਿੰਦੁਸਤਾਨ ਦੀ ਸਰਕਾਰ ਨੂੰ ਪੰਜਾਬ ਕਬਜ਼ੇ ਵਿੱਚ ਰੱਖਣ ਲਈ ਜੇ 60 ਲੱਖ ਸਿੱਖ 40 ਲੱਖ ਹਿੰਦੂ ਮਰਵਾਉਣੇ ਪੈਣ, ਉਹਨਾਂ ਨੂੰ ਸੌਦਾ ਕੋਈ ਮਹਿੰਗਾ ਨਹੀਂ।
ਇੰਨੀ ਦੁਨੀਆ ਉੱਥੇ ਭੁੱਖ ਦੇ ਮਾਰੇ ਮਰ ਰਹੀ ਹੈ, 20 ਲੱਖ ਹੋਰ ਮਰ ਜਾਏਗਾ ਤਾਂ ਕੀ ਹੈ। ਅਸੀਂ ਗਲਤ ਗੱਲਾਂ ਹਿੰਦੁਸਤਾਨ 'ਚ ਕਰਦੇ ਰਹੇ, ਪੋਲੀਟੀਕਲੀ ਕੋਈ ਗੱਲ ਨਹੀਂ ਕੀਤੀ। ਅਸੀਂ ਹਿੰਦੁਸਤਾਨ ਲਈ ਜੀ ਅੰਨ ਪੈਦਾ ਕਰਦੇ ਹਾਂ, ਕਰੀ ਜਾਓ। ਅਸੀਂ ਹਿੰਦੁਸਤਾਨ ਦੀ ਰਾਖੀ ਕਰਦੇ ਹਾਂ, ਆਪਾਂ ਘਰਾਂ ਚੌਕੀਦਾਰ ਰੱਖਦੇ ਹਾਂ, ਤੇ ਕਰੀ ਚੱਲੋ। ਪਰ ਜੋ ਚੀਜ਼ ਮੰਗਣੀ ਚਾਹੀਦੀ ਸੀ ਅਸੀਂ ਉਹਨੂੰ ਵਲ ਫੇਰ ਪਾ ਕੇ ਮੰਗਿਆ। ਪਰ ਅਜੇ ਤੱਕ ਇੱਕ ਸੋਚ ਚੱਲ ਰਹੀ ਹੈ ਹਿੰਦੁਸਤਾਨ 'ਚ। ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਕਾਂਗਰਸੀ, ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਂਗਰਸੀ, ਲਾਲ ਬਹਾਦਰ ਸ਼ਾਸਤਰੀ ਕਾਂਗਰਸੀ, ਮੁਰਾਰਜੀ ਦੇਸਾਈ ਕਾਂਗਰਸੀ, ਸ਼੍ਰੀ ਚੰਦਰ ਸ਼ੇਖਰ ਵੀ ਕਾਂਗਰਸੀ ਨੇ। ਕੀ ਹੋਇਆ ਜੇ ਉਹਨਾਂ ਦੇ ਦਿਲ 'ਚ ਥੋੜਾ ਜਿਹਾ ਆਪਣੇ ਲਈ ਥਾਂ ਹੈ? ਹਨ ਕਾਂਗਰਸੀ। ਜੇ ਜਨਤਾ ਪਾਰਟੀ ਦੀ ਸਰਕਾਰ ਨਾ ਬਣੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਏ ਤੇ ਫਿਰ ਇੱਕ ਗੱਲ ਦਾ ਪੱਕਾ ਯਕੀਨ ਸਮਝਿਓ ਕਿ ਫਿਰ ਜੱਗੋਂ 13ਵੀਂ ਹੋਏਗੀ ਪੰਜਾਬ ਵਿੱਚ। ਕਾਂਗਰਸ ਤਾਂ ਬਣ ਜਾਏ, ਬੜੀ ਜ਼ਾਲਮ ਸਰਕਾਰ ਬਣੇਗੀ। ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਹੁਕਮਰਾਨ ਸੋਚ ਨੂੰ ਸਮਝਣ ਦਾ ਯਤਨ ਕਰੀਏ, ਆਪਣਿਆਂ ਨੂੰ ਆਪਣੇ, ਪਰਾਇਆਂ ਨੂੰ ਪਰਾਏ ਮੰਨੀਏ। ਜਦ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਤੇ ਫਿਰ ਸਤਿਗੁਰੂ ਦੇ ਖੈਮੇ ਤੱਕ ਵੀ ਕੋਈ ਖੰਜਰ ਮਾਰਨ ਵਾਲਾ ਪਹੁੰਚ ਜਾਂਦਾ ਹੈ। ਸਮਝਣ ਦਾ ਯਤਨ ਕਰੋ ਇਤਿਹਾਸ ਨੂੰ। ਜੇ ਹੁਕਮਰਾਨ ਬਣਨਾ ਚਾਹੁੰਦੇ ਹੋ ਤੇ ਹਿੱਕ ਧੱਕੇ ਨਾਲ ਨਹੀਂ ਬਣ ਸਕੋਗੇ, ਸਿਰ ਜ਼ਰੂਰ ਦੇਣੇ ਪੈਂਦੇ ਨੇ। ਹਿੰਦੁਸਤਾਨ ਦਾ ਹਿੰਦੂ ਭਰਾ ਸ਼ਾਤਰ ਸੀ। ਲਾਲਾ ਹਰਦਿਆਲ ਐਮਏ ਆਏ, ਤੁਸੀਂ ਕਾਮਾ ਗਾਟਾ ਮਾਰੂ ਜਹਾਜ਼ ਤੇ ਮਾਰ ਜਥਿਆਂ ਦੇ ਜਥੇ ਲੈ ਕੇ ਤੁਰੇ ਰਹੇ। ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣੀ ਚਾਹੁੰਦਾ ਕਿ ਵਿਦੇਸ਼ਾਂ ਚੋਂ ਜਥੇ ਤੋਰਨ ਵਾਲਾ ਕੋਈ ਹਿੰਦੂ ਨੀਤੀਵਾਨ ਹਿੰਦੁਸਤਾਨ ਦੀ ਫਾਂਸੀ ਤੇ ਲਟਕਿਆ? ਕੋਈ ਇੱਕ ਦੱਸ ਦਿਓ। ਕੋਈ ਨਹੀਂ ਲਟਕਿਆ। ਉਹਨੇ ਭਾਣ ਲੈ ਕੇ ਲਟਕਣ ਵਾਲੇ ਆ ਨੇ। ਮੈਂ ਤੁਹਾਨੂੰ ਇਹ ਨਹੀਂ ਕਹਿਣਾ ਜਥੇ ਲੈ ਕੇ ਤੁਰਿਓ, ਤੇ ਨਾ ਮੈਂ ਪੌਂਡ ਤੇ ਨਾ ਮੈਂ ਤੁਹਾਡੇ ਕੋਲੋਂ ਕੋਈ ਸਿੱਕੇ ਇਕੱਠੇ ਕਰਨ ਆਇਆ। ਪਰ ਮੈਂ ਤੁਹਾਡੇ ਵਿਚਾਰਾਂ ਵਿੱਚ ਇੱਕ ਉਹ ਗੱਲ ਕਹਿਣ ਲਈ ਜ਼ਰੂਰ ਆਇਆ ਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਆਪੋ ਆਪਣੇ ਕੰਮ ਕਰਦੇ ਰਹੇ, ਆਪੋ ਆਪਣੇ ਨਾਅਰੇ ਦਿੰਦੇ ਰਹੇ, ਫਿਰ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦੇ ਕਾਤਲ ਤੇ ਸੰਤ ਜਰਨੈਲ ਸਿੰਘ ਦੇ ਦੁਸ਼ਮਣ ਬਣਾਂਗੇ ਆਪਾਂ। ਇਹ ਗੱਲ ਬੜੀ ਸਾਫ਼ ਹੈ, ਬੜੀ ਸਪਸ਼ਟ ਹੈ। ਉਹ ਪਿਤਾ ਕਤਲ ਹੋ ਜਾਂਦਾ ਹੈ ਜਿਹਦਾ ਇੱਕ ਪੁੱਤ ਉੱਠ ਕੇ ਦੁਸ਼ਮਣਾਂ ਦੇ ਨਾਲ ਜਾ ਰਲੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਉਂ ਗਿਆ? ਕਿਉਂਕਿ ਉਹ ਡੋਗਰਿਆਂ ਦੇ ਹੱਥ ਚੜੇ। ਇਸ ਲਈ ਅੰਤ ਵਿੱਚ ਮੈਂ ਤੁਹਾਡਾ ਬਹੁਤ ਰਿਣੀ ਹਾਂ, ਔਰ ਮੈਂ ਇੱਕੋ ਹੀ ਗੱਲ ਚਾਹੁੰਦਾ ਕਿ ਦੋਸ਼ਾਂ ਦੀ ਦੁਨੀਆ ਚੋਂ ਮੁਕਤ ਹੋਣ ਦਾ ਯਤਨ ਕਰੋ। ਦੋਸ਼ਾਂ ਦੇ ਦੇਸ਼ ਵਿੱਚੋਂ ਉੱਠੇ ਤੇ ਦੋਸ਼ਾਂ ਦੀ ਨਵੀਂ ਦੁਨੀਆ ਵਸਾ ਲਈ। ਜਿਤਨੀ ਦੇਰ ਦੇਸ਼ਾਂ ਦੇ ਅੰਬਾਰ, ਦੂਸ਼ਣਾਂ ਦੇ ਅੰਬਾਰ ਤੁਹਾਡੇ ਪੈਰਾਂ ਹੇਠ ਨਹੀਂ ਖਤਮ ਹੋਣਗੇ, ਸੁਤੰਤਰਤਾ ਤੁਹਾਡੇ ਘਰ ਦੀ ਦਹਲੀਜ਼ ਤੱਕ ਨਹੀਂ ਪਹੁੰਚੇਗੀ। ਅੰਤ ਵਿੱਚ ਮੈਂ ਆਪ ਸਾਰਿਆਂ ਦਾ ਰਿਣੀ ਹਾਂ ਸਵਾਸ ਕਿ ਤੁਸੀਂ ਮੇਰੇ ਵਿਚਾਰ ਸੁਣੇ। ਸਮਾਂ ਬੜਾ ਥੋੜਾ ਹੈ, ਸਮੱਸਿਆ ਬੜੀ ਲੰਮੀ ਹੈ। ਮੈਂ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਸੰਤ ਜਰਨੈਲ ਸਿੰਘ ਜੀ ਦੇ ਪੂਜਨੀਕ ਪਿਤਾ ਬਾਬਾ ਜੋਗਿੰਦਰ ਸਿੰਘ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ, ਉਹ ਪੁਰਸ਼ ਕੁਛ ਨਹੀਂ ਲੈ ਕੇ ਗਿਆ, ਲੇਕਿਨ ਉਸ ਨੇ ਕੁਦਮ ਕੀਤਾ ਕਿ ਮੈਂ ਤੁਹਾਡੇ ਤੱਕ ਪਹੁੰਚਾਂ। ਮੈਂ ਕਦੇ ਕੈਦ ਨੂੰ ਆਪਣੀ ਆਤਮਾ ਤੇ ਬੋਝ ਨਹੀਂ ਮੰਨਿਆ। ਮੈਂ ਆਪਣੇ ਬੱਚੇ ਤੇ ਜ਼ੁਲਮ ਹੁੰਦਾ ਆਪ ਵੇਖਿਆ। ਸਰਕਾਰ ਦੀ ਮਨਸ਼ਾ ਸੀ ਕਿ ਮੈਂ ਲਿਖਣਾ ਵੀ ਛੱਡਾਂ ਤੇ ਬੋਲਣਾ ਵੀ ਛੱਡਾਂ, ਪਰ ਮੈਨੂੰ ਤੁਹਾਡੇ ਦੇਸ਼ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਮਿਹਰ ਕੀਤੀ, ਕਿਰਪਾ ਕੀਤੀ, ਬਖਸ਼ਿਸ਼ ਕੀਤੀ ਕਿ ਇੱਕ ਐਸੇ ਦੇਸ਼ ਵਿੱਚ ਲਿਆਂਦਾ ਹੈ ਜਿੱਥੋਂ ਦੀ ਹਰ ਇੱਟ ਸਾਨੂੰ ਇਤਿਹਾਸ ਦਾ ਕੋਈ ਨਵੀਂ ਸੇਧ ਦੇ ਸਕਦੀ ਹੈ, ਸਬਕ ਪੜ੍ਹਾ ਸਕਦੀ ਹੈ। ਉਹਨਾਂ ਸਾਰਿਆਂ ਵੱਲੋਂ ਆਪ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।